ਭਾਰਤ ਨੇ ਵਿਦਨ ਅਮਰੀਕਨ ਸਿਟੀਜ਼ਨ ਨੂੰ ਟਾਰਗੇਟ ਕਰਕੇ ਉਹਨਾਂ ਦੀ ਸੋਵਰਨਿਟੀ ਵਾਇਲੇਟ ਕੀਤੀ ਜੀ, ਇੰਟਰਨੈਸ਼ਨਲ ਲਾਅ ਨੂੰ ਵਾਇਲੇਟ ਕੀਤਾ। ਇੰਡੀਆ ਦੀ ਪੋਜੀਸ਼ਨ ਦੇਖੋ ਤੇ ਉਹਨਾਂ ਨੇ ਕੋਈ ਰਿਲੈਂਟ ਨਹੀਂ ਕੀਤਾ ਹੈ ਆਪਣੀ ਲਾਈਨ ਨੂੰ, ਕਿਉਂਕਿ ਇੰਡਾਈਟਮੈਂਟ ਵੀ ਹੋ ਗਈ, ਅਰੇਂਜਮੈਂਟ ਵੀ ਨਵੰਬਰ 'ਚ ਹੋ ਗਈ, ਔਰ ਜੂਨ ਦੇ ਮਹੀਨੇ 'ਚ ਜਸਟ 3 ਮਹੀਨੇ ਪਹਿਲਾਂ ਪਾਰਲੀਮੈਂਟ ਦੇ ਵਿੱਚ ਮੋਦੀ ਦੀ ਉਹੀ ਸਟੇਟਮੈਂਟ ਜਿਹਦੇ 'ਚ ਉਸਨੇ ਕਿਹਾ ਵੀ ਘਰ ਮੇਂ ਘੁਸ ਕੇ ਮਾरेंगे। Quiet diplomacy with India is encouraging Modi government to continue with transnational repression policy। ਤੁਸੀਂ ਇਹਨਾਂ ਨੂੰ ਖੁੱਲ੍ਹੀ ਛੁੱਟੀ ਦੇ ਰਹੇ ਹੋ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਨ ਸਿਟੀਜ਼ਨਸ ਦੀ ਜਿਹੜੀ ਵਿਚਾਰਾਂ ਦੀ ਆਜ਼ਾਦੀ ਦਾ ਪ੍ਰਗਟਾਵਾ ਹੈ ਜਾਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ, ਉਸ ਦਾ ਖੂਨ ਕਰਨ। ਜਦੋਂ ਬੰਦਾ ਹੀ ਨਹੀਂ ਰਹੇਗਾ ਤੇ ਵਿਚਾਰਾਂ ਦਾ ਜਿਹੜਾ ਪ੍ਰਗਟਾਵਾ ਕੀ ਹੋਏਗਾ। However, protection of life, liberty and freedom of expression of Americans from foreign government is the core and existential American value which should not be compromised for any economic or trade benefit with India। ਜਿਹੜਾ ਇੰਡੀਆ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਪ੍ਰੋ ਖਾਲਿਸਤਾਨ ਸਿੱਖਾਂ ਦੇ ਖਿਲਾਫ ਲਾਈਨ ਹੈ, ਇਹ ਅਮਰੀਕਾ ਤੱਕ ਮਹਿਦੂਦ ਨਹੀਂ ਹੈ। ਜੂਨ 2023 ਤੋਂ ਲੈ ਕੇ ਹਰਦੀਪ ਸਿੰਘ ਨਿੱਜਰ ਦੀ ਜਦੋਂ ਕਿ ਸਰੀ ਕੈਨੇਡਾ ਦੇ ਵਿੱਚ ਹੱਤਿਆ ਕੀਤੀ ਜਾਂਦੀ ਹੈ, ਫਿਰ ਯੂਕੇ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਔਰ ਆਸਟ੍ਰੇਲੀਆ ਔਰ ਪਾਕਿਸਤਾਨ ਵੀ ਐਜ਼ ਵੈਲ। ਐਸ ਜੈ ਸ਼ੰਕਰ ਐਕਸਟਰਨਲ ਅਫੇਅਰਸ ਮਿਨਿਸਟਰ ਹੈ, ਇਹ ਇੰਟਰਨੈਸ਼ਨਲ ਫੇਸ ਹੈ ਔਰ ਮਾਊਥ ਪੀਸ ਹੈ ਮੋਦੀ ਗਵਰਨਮੈਂਟ ਦਾ, ਜਿਹੜਾ ਬੈਕਡੋਰ ਡਿਪਲੋਮੈਸੀ ਦੇ ਨਾਲ ਜਸਟੀਫਾਈ ਕਰ ਰਿਹਾ ਹੈ ਮੋਦੀ ਗਵਰਨਮੈਂਟ ਦੀਆਂ ਪਾਲਿਸੀਜ਼ ਨੂੰ, ਜਿਹੜੀਆਂ ਕਿ ਵਾਇਲੈਂਟਲੀ ਕਰਸ਼ ਦਾ ਪੋਲੀਟੀਕਲ ਓਪੀਨੀਅਨ ਆਫ ਅਮਰੀਕਨ ਸਿੱਖਸ ਔਨ ਅਮਰੀਕਨ ਸੋਇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ TV 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਹਰ ਰੋਜ਼ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਸਟੂਡੀਓ ਦੇ ਵਿੱਚ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਜੀ। ਡਾਕਟਰ ਸਾਹਿਬ, ਅੱਜ ਅਸੀਂ 30 ਸਤੰਬਰ 2024 ਤੇ ਨਾਨਕਸ਼ਾਹੀ ਸੰਮਤ 556 ਦਾ ਜਿਹੜਾ ਅਸੀਂ 16 ਅੱਸੂ ਦੇ ਦਿਨ ਗੱਲ ਕਰਨ ਜਾ ਰਹੇ ਹਾਂ ਤੇ ਵੀਕਐਂਡ ਤੋਂ ਬਾਅਦ ਅੱਜ ਸਾਡਾ ਪਹਿਲਾ ਦਿਨ ਹੈਗਾ ਸੋਮਵਾਰ ਦਾ, ਜਦੋਂ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਤੇ ਇਹਨਾਂ 2 ਦਿਨਾਂ ਦੀਆਂ ਜਿਹੜੀਆਂ ਅਹਿਮ ਡਿਵੈਲਪਮੈਂਟਸ ਤੇ ਨੇ ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ। ਖਾਸ ਤੌਰ ਤੇ ਅਸੀਂ ਪਿਛਲੇ ਹਫਤੇ ਦੇ ਵਿੱਚ ਵੀ ਜਿਹੜੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਇਜਲਾਸ ਨਾਲ ਜੁੜੀਆਂ ਡਿਵੈਲਪਮੈਂਟਸ ਨੇ ਉਹ ਕਾਫੀ ਹਾਵੀ ਰਹੀਆਂ ਨੇ। ਹੁਣ ਵੀ ਹਾਲਾਂਕਿ ਭਾਰਤ ਦੇ ਪ੍ਰਧਾਨ ਮੰਤਰੀ ਤੇ ਵਾਪਸ ਜਾ ਚੁੱਕੇ ਨੇ ਭਾਰਤ, ਤੇ ਉਹਨਾਂ ਦੀ ਉੱਥੇ ਜਿਹੜੀ ਲੋਕਲ ਸਿਆਸਤ ਹੈਗੀ ਹੈ ਉਸ ਦੇ ਨਾਲ ਜੁੜੀਆਂ ਖਬਰਾਂ ਵੀ ਆ ਰਹੀਆਂ ਨੇ। ਪਰ ਜਦੋਂ ਅਸੀਂ ਅਮਰੀਕਾ ਦੀ ਧਰਤੀ ਤੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਇਜਲਾਸ ਦੀ ਗੱਲ ਕਰਦੇ ਹਾਂ ਤੇ ਭਾਰਤ ਦੀ ਵਾਰੀ ਦੇ ਮੁਤਾਬਕ ਭਾਰਤ ਵੱਲੋਂ ਡਾਕਟਰ ਐਸ ਜੈ ਸ਼ੰਕਰ ਜਿਹੜੇ ਕਿ ਵਿਦੇਸ਼ ਮੰਤਰੀ ਨੇ ਭਾਰਤ ਦੇ, ਉਹਨਾਂ ਵੱਲੋਂ ਐਡਰੈਸ ਕੀਤਾ ਗਿਆ ਸ਼ਨੀਵਾਰ ਨੂੰ ਯੂਨਾਈਟਿਡ ਨੇਸ਼ਨਸ ਨੂੰ। ਤੇ ਆਉਂਦੇ ਕੱਲ੍ਹ ਉਹਨਾਂ ਨੇ ਜਿਹੜਾ ਪਾਰਟ ਹੈਗਾ ਉਹਨਾਂ ਨੇ ਅਗਲੀ ਉਹਦੇ ਵਿੱਚ ਵੀ ਜਿਹੜੀ ਆ ਉਹ ਗੱਲ ਕਰਨੀ ਹੈ। ਕੱਲ੍ਹ ਨੂੰ ਉਹਨਾਂ ਦੀ ਇੱਕ ਮੀਟਿੰਗ ਵੀ ਹੈਗੀ ਹੈ ਜਾਂ ਉਹਨਾਂ ਨੇ ਆਪਣੇ ਐਂਟਨੀ ਬਲਿੰਕਨ ਦੇ ਨਾਲ ਵੀ ਮੁਲਾਕਾਤ ਕਰਨੀ ਹੈ। ਸੋ ਉਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਇਸ ਵਕਤ ਅਮਰੀਕਾ ਦਾ ਜਿਹੜਾ ਪੱਖ ਹੈ ਭਾਰਤ ਨੂੰ ਲੈ ਕੇ ਅਸੀਂ ਬੀਤੇ ਹਫਤੇ ਦੇ ਵਿੱਚ ਵੀ ਗੱਲ ਕੀਤੀ ਹੈ, ਪਰ ਨਾਲ ਹੀ ਨਾਲ ਉਹਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਜਾਂ ਦੇਖਣਾ ਚਾਹ ਰਹੇ ਹਾਂ ਵੀ ਇਸ ਵਕਤ ਅਮਰੀਕਾ ਦਾ ਰੁਖ ਕੀ ਹੈਗਾ ਭਾਰਤ ਦੇ ਪ੍ਰਤੀ। ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਕੱਲ੍ਹ ਨੂੰ ਐਂਟਨੀ ਬਲਿੰਕਨ ਦੇ ਨਾਲ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਤੁਹਾਡੇ ਕੋਲੋਂ ਸਮਝਣਾ ਚਾਹਾਂਗੇ, ਸਾਡੇ ਦਰਸ਼ਕਾਂ ਦੇ ਲਈ ਵੀ, ਸਿੱਖਾਂ ਦੇ ਹਵਾਲੇ ਨਾਲ ਜਿਹੜਾ ਸੁਨੇਹਾ ਅਮਰੀਕਾ ਨੇ ਦਿੱਤਾ ਹੈ, ਅਮਰੀਕਾ ਉਹਦੇ 'ਤੇ ਕਿੰਨਾ ਕੁ ਪੁਸ਼ ਕਰ ਰਿਹਾ ਹੈ। ਕਿਉਂਕਿ ਇਹ ਰਿਮਾਈਂਡਰ ਵੀ ਹੈ ਜਾਂ ਚਿੱਠੀਆਂ ਵੀ ਲਿਖੀਆਂ ਜਾ ਰਹੀਆਂ ਨੇ
ਜਿਹੜੀ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਸਿੱਖਾਂ ਵੱਲੋਂ, ਸਿੱਖ ਆਰਗੇਨਾਈਜੇਸ਼ਨਸ ਵੱਲੋਂ ਕਿ ਭਾਈ ਇਸ ਗੱਲ ਦਾ ਧਿਆਨ ਰੱਖੋ, ਇਹ ਨਾ ਹੋਵੇ ਕਿ ਤੁਸੀਂ ਭਾਰਤ ਦੇ ਉੱਤੇ ਜਿਹੜਾ ਹੱਥ ਹੈ ਉਹ ਹੌਲਾ ਰੱਖੋ ਤੇ ਜਿਹੜੀ ਭਾਰਤ ਦੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਨੀਤੀ ਹੈ ਜਿਹਦਾ ਸਿੱਖ ਇਸ ਵਕਤ ਸ਼ਿਕਾਰ ਹੋ ਰਹੇ ਆ ਉਹ ਜਿਉਂਦੀ ਤਿਉਂ ਜਾਰੀ ਰਹੇ। ਦੇਖੋ, ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੋਵਿੰਦਰ ਸਿੰਘ, ਡਾਲਸ ਟੈਕਸਸ, ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਪਰਮਾਨੈਂਟ ਇੱਕ ਸਪਾਂਸਰਸ਼ਿਪ ਹਰ ਮਹੀਨੇ ਜਿਹੜਾ ਹੈ ਉਹ ਸਾਨੂੰ ਹੱਕ ਦਿੱਤਾ ਹੋਇਆ ਕਿ ਅਸੀਂ ਕੋਈ ਵੀ ਦਿਨ ਜਿਹੜਾ ਹੈ ਉਹਨਾਂ ਦੀ ਸਪਾਂਸਰਸ਼ਿਪ ਕਰ ਸਕਦੇ। ਔਰ ਅਸੀਂ ਜਿੱਥੇ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਤੁਰ ਜਾਣ ਤੋਂ ਬਾਅਦ, ਜਿਨ੍ਹਾਂ ਨੇ ਸਾਨੂੰ ਬਹੁਤ ਹੌਸਲਾ ਦੇ ਕੇ ਖਾਸ ਤੌਰ 'ਤੇ ਫਾਈਨੈਂਸ਼ੀਅਲ ਪਾਰਟ ਤੋਂ ਮਜ਼ਬੂਤ ਕੀਤਾ ਹੈ, ਉਹਨਾਂ ਦੇ ਵਿੱਚ ਭਾਈ ਗੋਬਿੰਦਰ ਸਿੰਘ, ਭਾਈ ਗੁਰਦੇਵ ਸਿੰਘ, ਇਹਨਾਂ ਦਾ ਖਾਸ ਮੁਕਾਮ ਹੈ। ਭਾਈ ਗੁਰਦੇਵ ਸਿੰਘ ਤਾਂ ਸਾਡੇ ਪੱਕੇ ਹੁਣ ਸਫ਼ਰਾਂ ਦੇ ਸਾਥੀ ਵੀ ਨੇ। UK ਦੇ ਦੌਰੇ ਦੇ ਦੌਰਾਨ ਵੀ ਉਹ ਨਾਲ ਰਹੇ ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਵੀ ਉਹਨਾਂ ਦਾ ਸਾਥ ਜਿਹੜਾ ਸਾਡੇ ਲਈ ਬੜਾ ਕੀਮਤੀ ਸਾਥ ਹੈ। ਭਾਈ ਗੋਬਿੰਦਰ ਸਿੰਘ ਲਾਈਕ ਏ ਪਿਲਰ ਨੇ, ਬਹੁਤ ਐਮੋਸ਼ਨਲ ਉਹਨਾਂ ਦੀ ਪਹੁੰਚ ਹੈ। ਔਰ ਪਿਛਲੇ ਲਗਭਗ 1990 ਜਦੋਂ ਪਹਿਲੀ ਵਾਰ ਮੇਰਾ ਆਉਣਾ ਹੋਇਆ ਨਿਊਯਾਰਕ ਦੀ ਧਰਤੀ 'ਤੇ ਡਾਕਟਰ ਰਣਜੀਤ ਸਿੰਘ ਔਰ ਭਾਈ ਗੋਬਿੰਦਰ ਸਿੰਘ ਭਰਾਵਾਂ ਵਾਂਗ, ਯਾਰਾਂ ਵਰਗੇ ਭਰਾ, ਭਰਾਵਾਂ ਵਰਗੇ ਯਾਰ। ਔਰ ਮੈਂ ਸਮਝਦਾ ਵੀ ਜਿਨ੍ਹਾਂ ਨੇ ਡਾਕਟਰ ਸਾਹਿਬ ਦੇ ਵਿਛੋੜੇ ਨੂੰ ਬਹੁਤ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ ਔਰ ਉਹਨਾਂ ਦੇ ਮਿਸ਼ਨ ਨੂੰ ਅੱਗੇ ਤੋਰਨ ਦੇ ਲਈ ਪੂਰੇ ਤੌਰ ਦੇ ਉੱਤੇ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ, ਉਹਨਾਂ 'ਚ ਭਾਈ ਗੋਬਿੰਦਰ ਸਿੰਘ ਪ੍ਰਮੁੱਖ ਤੌਰ 'ਤੇ ਨੇ ਜੀ। ਔਰ ਸਾਡੇ ਨਾਲ ਵੀ ਉਹਨਾਂ ਦੀ ਮੁਹੱਬਤ ਕੋਈ ਅੱਜ ਦੀ ਨਹੀਂ ਹੈ, ਉਦੋਂ ਤੋਂ ਹੀ, ਔਰ ਪੂਰੀ ਲਾਇਲਟੀ ਦੇ ਨਾਲ ਕੌਮ ਦੇ ਨਾਲ ਖਲੋਤੇ ਨੇ। ਨਿਊਯਾਰਕ 'ਚ ਹੁੰਦਿਆਂ ਵੀ ਹਰ ਪ੍ਰੋਟੈਸਟ ਔਰ ਹਰ ਪੰਥਕ ਐਕਟੀਵਿਟੀ ਦੇ ਵਿੱਚ ਉਹਨਾਂ ਦਾ ਫਰੰਟਲ ਰੋਲ ਰਿਹਾ ਔਰ ਉਹਨਾਂ ਦਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਵੀ ਡਾਕਟਰ ਸਾਹਿਬ ਹੀ ਸਾਨੂੰ ਸਿੱਖੀ ਦੇ ਰਸਤੇ 'ਤੇ ਲਿਆਏ, ਉਹਨਾਂ ਦੀ ਪ੍ਰੇਰਨਾ ਨਾਲ ਅੰਮ੍ਰਿਤਪਾਨ ਕੀਤਾ, ਉਹਨਾਂ ਦੀ ਪ੍ਰੇਰਨਾ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਜਿਹੜੀ ਖਾਸ ਤੌਰ 'ਤੇ ਇੱਥੇ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਬਾਣੀ ਸੰਥਿਆ, ਜਿਸ ਦੇ ਲਈ ਸਾਡਾ ਗੁਰਮਤਿ ਦਾ ਸ਼ਬਦ ਹੈ, ਉਸ ਦੇ ਨਾਲ ਜੁੜੇ। ਔਰ ਇਸੇ ਤਰ੍ਹਾਂ ਉਹਨਾਂ ਦੇ ਅੱਗੋਂ ਬੱਚੀ ਨੇ ਵੀ, ਉਹਨਾਂ ਦਾ ਬੇਟਾ ਬੇਟੀ, ਸਮੁੱਚਾ ਪਰਿਵਾਰ, ਉਹਨਾਂ ਦਾ ਨੈਫਿਊ ਹਰਦੀਪ ਸਿੰਘ, ਇਹ ਸਾਰੇ ਹੀ ਕਮਿਟਡ ਨੇ। ਔਰ ਅਸੀਂ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਕਿ ਉਹਨਾਂ ਨੇ ਜਿੱਥੇ ਸਾਨੂੰ ਹੌਸਲਾ ਦਿੱਤਾ ਹੈ ਉੱਥੇ TV 84 ਦੇ ਲਈ ਇੱਕ ਫਾਈਨੈਂਸ਼ੀਅਲ ਪਿਲਰ ਬਣ ਕੇ ਵੀ ਖਲੋਤੇ ਨੇ। ਜੀ ਡਾਕਟਰ ਸਾਹਿਬ, ਪਿਛਲੇ ਹਫਤੇ ਦੇ ਸਾਡੇ ਪ੍ਰੋਗਰਾਮ ਜਿਹੜੇ ਬੇਸ਼ੱਕ ਇੱਕ ਡਿਫਰੈਂਟ ਫਾਰਮੈਟ 'ਚ ਰਹੇ, ਉਹਨਾਂ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਔਰ ਲਾਸਟ ਜਿਹੜਾ ਫਰਾਈਡੇ ਦਾ ਪ੍ਰੋਗਰਾਮ ਵੀ ਸੀ ਉਸ ਦੇ ਉੱਤੇ, ਕਿਉਂਕਿ ਜੋ ਕੁਝ ਮਿਡਲ ਈਸਟ ਚੱਲ ਰਿਹਾ ਹੈ ਉਹ ਵੀ ਇਸ ਵੇਲੇ ਦੁਨੀਆ ਭਰ 'ਚ ਚਰਚਾ ਦੇ ਵਿੱਚ ਹੈ। ਔਰ ਇੱਥੇ ਵੀ ਮੋਦੀ ਦੀ ਵਿਜ਼ਿਟ ਨੂੰ ਲੈ ਕੇ ਜਿਹੜਾ ਪਿਛਲਾ ਵੀਕਐਂਡ ਫਰਾਈਡੇ, ਸੈਚਰਡੇ, ਸੰਡੇ, ਕਿਉਂਕਿ ਤਿੰਨੋਂ ਦਿਨ ਹੀ ਜ਼ੋਰਦਾਰ ਪ੍ਰੋਟੈਸਟ ਸਨ ਡੈਲਾਵੇਅਰ ਦੇ ਵਿੱਚ ਵੀ ਔਰ ਇੱਥੇ ਨਾਸਾ ਕਾਊਂਟੀ 'ਚ ਵੀ ਔਰ ਫਾਈਨਲੀ UN ਦੇ ਬਾਹਰ ਵੀ, ਉਹ ਵੀ ਚਰਚਾ ਦੇ ਵਿੱਚ ਰਹੇ। ਔਰ ਜਾਣ ਲੱਗੇ ਮੋਦੀ ਬੇਸ਼ੱਕ UN ਜਨਰਲ ਅਸੈਂਬਲੀ ਸੈਸ਼ਨ ਤੋਂ ਪਹਿਲਾਂ ਨਿਕਲ ਗਿਆ, ਕਿਉਂਕਿ ਉਸ ਤੋਂ ਅਸੈਂਬਲੀ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਵਰਲਡ ਸਮਿਟ UN ਦੇ ਫਿਊਚਰ ਨੂੰ ਲੈ ਕੇ ਹੋਈ, ਉਸ ਨੂੰ ਉਹਨੇ ਐਡਰੈਸ ਕੀਤਾ। ਲੇਕਿਨ ਜਦੋਂ UN ਜਨਰਲ ਅਸੈਂਬਲੀ ਸੈਸ਼ਨ ਸ਼ੁਰੂ ਹੋਇਆ ਫਸਟ ਡੇ, ਜਿਸ ਦਿਨ ਪ੍ਰੈਜ਼ੀਡੈਂਟ ਬਾਈਡਨ ਔਰ UN ਸੈਕਟਰੀ ਜਨਰਲ ਨੇ ਐਡਰੈਸ ਕੀਤਾ, ਮੋਦੀ ਅਮਰੀਕਾ ਦੀ ਧਰਤੀ ਤੋਂ ਜਾ ਚੁੱਕਾ ਸੀ, ਲੇਕਿਨ ਆਪਣੇ ਬਚੂੰਗੜੇ ਨੂੰ ਐਸ ਜੈ ਸ਼ੰਕਰ ਨੂੰ ਇੱਥੇ ਛੱਡ ਗਿਆ। ਔਰ ਇਹਨਾਂ ਸਾਰੇ ਦਿਨਾਂ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਉਸ ਦੀ ਕੋਈ ਨਾ ਕੋਈ ਐਕਟੀਵਿਟੀ ਵਾਜ਼ਿਆ ਰਹੀ। ਉਹਨੇ ਨਿਊਯਾਰਕ ਦੇ ਵਿੱਚ ਏਸ਼ੀਆ ਸੁਸਾਇਟੀ ਦੇ ਇੱਕ ਜਿਹੜਾ ਪ੍ਰੋਗਰਾਮ ਨੂੰ ਵੀ ਐਡਰੈਸ ਕੀਤਾ ਔਰ ਉਹੀ ਯੱਕੜ, ਉਹੀ ਯਬਲੀਆਂ ਔਰ ਇਸੇ ਤਰ੍ਹਾਂ ਵਿਦਨ ਕਮਿਊਨਿਟੀ ਵੀ ਕੁਛ ਨਾ ਕੁਛ ਉਹ ਚਰਚਾ 'ਚ ਰਿਹਾ। ਲੇਕਿਨ ਜਿਹੜਾ ਇਸ਼ੂ ਅੱਜ ਸਾਡੇ ਲਈ ਅਹਿਮੀਅਤ ਵਾਲਾ ਔਰ ਕਿਉਂਕਿ ਆਉਣ ਵਾਲੇ ਕੱਲ੍ਹ ਟਿਊਜ਼ਡੇ ਉਸ ਦੇ ਮੁੱਖ ਤੌਰ ਦੇ ਉੱਤੇ 2 ਪ੍ਰੋਗਰਾਮ ਵਾਸ਼ਿੰਗਟਨ DC 'ਚ ਨੇ, ਉਹ ਸੰਡੇ ਹੀ ਵਾਸ਼ਿੰਗਟਨ DC ਪਹੁੰਚ ਗਿਆ ਸੀ। ਹਾਲਾਂਕਿ ਜਿਹੜਾ ਉਸ ਦਾ ਐਡਰੈਸ UN ਜਨਰਲ ਅਸੈਂਬਲੀ ਨੂੰ ਸੀ, ਵੀਕਐਂਡ ਉਸ ਦਿਨ ਕੁਦਰਤੀ ਥੰਡਰ ਸਟ੍ਰੋਮ ਵੀ ਸੀ, ਕਸ਼ਮੀਰੀਆਂ ਨੇ ਪ੍ਰੋਟੈਸਟ ਵੀ ਕੀਤਾ, ਪਰ ਉਸ ਤੋਂ ਅਗਲੇ ਦਿਨ ਆਇਆ ਕਿ ਜੀ ਉਹ ਵਾਸ਼ਿੰਗਟਨ DC ਪਹੁੰਚ ਗਿਆ। ਜਿਹੜੀਆਂ ਵਾਸ਼ਿੰਗਟਨ DC ਦੀਆਂ 2 ਦੀਆਂ ਐਕਟੀਵਿਟੀਜ਼ ਇਸ ਵੇਲੇ ਮੀਡੀਆ ਰਾਹੀਂ ਔਰ ਖਾਸ ਤੌਰ 'ਤੇ ਸਿੱਖਸ ਫਾਰ ਜਸਟਿਸ, ਜਿਹੜਾ ਕਿ ਪੂਰਾ
ਟਰੈਕ ਰੱਖਦਾ ਹੈ ਕਿ ਇਹ ਵਾਰ ਕ੍ਰਿਮੀਨਲ ਕਿੱਥੇ ਕਿੱਥੇ ਜਾ ਰਹੇ ਨੇ, ਉਹਨਾਂ ਰਾਹੀਂ ਸਾਹਮਣੇ ਆਈ ਹੈ। ਕੱਲ੍ਹ ਉਹਨੇ ਸਵੇਰੇ 8:30 ਤੋਂ 9:30 ਤੱਕ ਜਿਹੜਾ ਇੱਕ ਵੱਡਾ ਥਿੰਕ ਟੈਂਕ ਹੈ, ਜਿਹੜਾ ਬੇਸ਼ੱਕ ਥੋੜ੍ਹਾ ਜਿਹਾ ਇੱਕ ਜ਼ਮਾਨੇ ਦੇ ਵਿੱਚ ਜਿਹੜਾ ਇਸ ਨੂੰ ਰਿਪਬਲਿਕਨ ਲੀਨਿੰਗ ਕਹਿੰਦੇ ਸੀ, ਪਰ ਇਹ ਇੱਕ ਪ੍ਰੋਮੀਨੈਂਟ, ਜਿਵੇਂ ਫਰੀडम ਹਾਊਸ ਦਾ ਇੱਕ ਆਪਣਾ ਮੁਕਾਮ ਹੈ, ਇਸੇ ਤਰ੍ਹਾਂ ਕਾਰਨੈਗੀ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ ਇਹ ਥਿੰਕ ਟੈਂਕ ਹੈ ਜਿਹੜੇ ਜਿਸ ਦੇ ਵਿੱਚ ਬੋਲਣਾ, ਐਡਰੈਸ ਕਰਨਾ ਇੱਕ ਅਹਿਮੀਅਤ ਵੀ ਰੱਖਦਾ ਹੈ। ਔਰ ਉਸ ਜ਼ਾਹਰ ਹੈ ਇਨਵਾਈਟ ਕੀਤਾ ਜਾਂਦਾ ਉਹਨਾਂ ਵੱਲੋਂ, ਤਾਂ ਹੀ ਜਿਹੜਾ ਕੋਈ ਸਪੀਕਰ ਆਉਂਦਾ ਹੈ। ਔਰ ਇਹ ਜਿਹੜਾ ਇਹਦੇ ਨਾਲ ਉਹਨਾਂ ਨੇ ਕਾਰਨੈਗੀ ਐਂਡੋਮੈਂਟ ਵਾਲਿਆਂ ਨੇ ਕੱਲ੍ਹ 8:30 ਤੋਂ 9:30 ਜਿਹੜਾ ਐਸ ਜੈ ਸ਼ੰਕਰ ਨੂੰ ਇਨਵਾਈਟ ਕੀਤਾ ਹੈ, ਉਸ ਬਾਰੇ ਜਿਹੜੀ ਉਹਨਾਂ ਦੀ ਜਿਹੜਾ ਵੈਬਸਾਈਟ 'ਤੇ ਇਨਵੀਟੇਸ਼ਨ ਹੈ, ਕਨਵਰਸੇਸ਼ਨ ਵਿਦ ਹਿਜ਼ ਐਕਸੈਲੈਂਸੀ ਇੰਡੀਆਜ਼ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈ ਸ਼ੰਕਰ ਕਨਵਰਸੇਸ਼ਨ, यानी कि कोई फिक्स टॉपिक नहीं है, ओपन काइंड ऑफ डिस्कशन है। और ये जड़ा कार्नेगी एंडोमेंट फॉर इंटरनेशनल पीस है, ये 1779 मैसाचुसेट्स एवेन्यू वाशिंगटन DC च है। दर्शक देख भी सकते हैं स्क्रीन ते, जिप कोड 20036। सो 6 फॉर जस्टिस ने कॉल दी है कि सवेरे 7:30 ਵਜੇ ਜਿਹੜਾ ਇਸ ਤੇ ਗੇਟ ਤੇ ਪਹੁੰਚੋ, ਕਿਉਂਕਿ ਮੈਸਾਚੂਸਟਸ ਐਵਨਿਊ ਹੈ ਜਿੱਥੇ ਕਿ ਆਲਮੋਸਟ ਸਾਰੇ ਮੁਲਕਾਂ ਦੀਆਂ ਹੀ ਐਮਬੈਸੀਜ਼ ਨੇ। ਔਰ ਇਹ ਇੰਪੋਰਟੈਂਟ ਹੁੰਦਾ ਹੈ ਕਿਉਂਕਿ ਅੰਦਰ ਤਾਂ ਪਤਾ ਨਹੀਂ ਵਿਦ ਇਨਵੀਟੇਸ਼ਨ ਹੋਏਗਾ ਜਾਂ ਕਿਹਨੂੰ ਇਨਵਾਈਟ ਕੀਤਾ ਕਿਹਨੂੰ ਨਹੀਂ ਹੈ। ਹਾਲਾਂ ਪਿਛਲੇ ਕੁਝ ਮੌਕਿਆਂ ਦੇ ਮੌਕੇ ਜਦੋਂ ਅਸੀਂ DC ਰਹੇ, ਉਦੋਂ ਸਾਡੀ ਸਟ੍ਰੈਟਜੀ ਦਾ ਇਹ ਵੀ ਇੱਕ ਹਿੱਸਾ ਹੁੰਦਾ ਸੀ ਕਿ ਇੱਕ ਅੱਧਾ ਬੰਦਾ ਅੰਦਰ ਪਹੁੰਚਾ ਦਿਓ ਜਿਹੜਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਦੋਂ ਉਹਦੀ ਕਨਵਰਸੇਸ਼ਨ ਦੇ ਨਾਂ ਥੱਲੇ ਉਹਨੇ ਗੱਲ ਕਰਨੀ ਹੈ ਉਹਨੂੰ ਕੁਐਸਚਨ ਕਰੇ। ਪਰ ਉਹਦੇ 'ਚ ਚਾਂਸ ਕਿੰਨਾ ਕੁ ਹੁੰਦਾ ਹੈ ਵੀ ਤੁਹਾਡਾ ਬੰਦੇ ਨੂੰ ਜੇ ਸਟ੍ਰਿਕਟਲੀ ਅੰਡਰ ਇਨਵੀਟੇਸ਼ਨ, ਕਿਉਂਕਿ ਇਸ ਪੀਰੀਅਡ ਦੇ ਵਿੱਚ ਜਿਹੜਾ ਸਿਕਿਉਰਿਟੀ ਐਂਗਲ ਨੂੰ ਲੈ ਕੇ, ਜਿਵੇਂ ਦਾ ਅਸੀਂ ਨਿਊਯਾਰਕ ਦੇ ਵਿੱਚ ਵੀ ਦੇਖਿਆ ਕਿ ਭਾਈ 2-2 ਘੰਟੇ ਤਾਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਪਹੁੰਚਣ 'ਤੇ ਸੀ। ਔਰ ਇਸੇ ਤਰ੍ਹਾਂ ਕਿਉਂਕਿ ਜੋ ਕੁਛ ਐਸ ਜੈ ਸ਼ੰਕਰ ਦੀ ਹਕੂਮਤ ਨੇ ਉਹਨਾਂ ਦੀ ਨੀਤੀ ਦੇ ਥੱਲੇ, ਮੋਦੀ ਦੀ ਔਰ ਅਜੀਤ ਡੋਵਲ ਦੀ ਨੀਤੀ ਦੇ ਥੱਲੇ ਕੀਤਾ, ਜ਼ਾਹਰ ਹੈ ਕਿ ਇਹਨਾਂ ਦੀਆਂ ਏਜੰਸੀਆਂ ਉਹਨਾਂ ਨੂੰ ਸਿਕਿਉਰਿਟੀ ਕਵਰ ਵੀ ਦੇਣਗੇ। ਲੇਕਿਨ ਤੁਹਾਡਾ ਜਿਹੜਾ ਪ੍ਰੋਟੈਸਟ ਦਾ ਰਾਈਟ ਤਾਂ ਕੋਈ ਨਹੀਂ ਜਿਹੜਾ ਰੋਕ ਸਕਦਾ। ਕੋਈ ਜਿਹੜਾ ਜਿੱਥੇ ਤੁਸੀਂ ਜਿਹੜਾ ਵਾਕਿੰਗ ਪਲੇਸ ਹੁੰਦਾ, ਜੇ ਤੁਸੀਂ ਉਹਨੂੰ ਬਲੌਕ ਨਹੀਂ ਕਰਦੇ ਤਾਂ ਤੁਸੀਂ ਕਿਤੇ ਵੀ ਖਲੋ ਸਕਦੇ ਹੋ। ਰਾਈਟ ਟੂ ਪ੍ਰੋਟੈਸਟ ਤੁਹਾਡਾ ਰਾਈਟ ਹੈ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਵਾਸ਼ਿੰਗਟਨ DC ਦੇ ਆਪਣੇ ਭਰਾਵਾਂ ਭੈਣਾਂ ਨੂੰ ਕਿ ਬੇਸ਼ੱਕ ਇਹ ਸ਼ਾਰਟ ਨੋਟਿਸ 'ਤੇ ਹੈ, ਅਰਲੀ ਆਵਰਸ ਵੀ ਹੋਣਗੇ ਕੱਲ੍ਹ ਦੇ, ਲੇਕਿਨ ਜਿਹੜਾ ਕਾਰਨੈਗੀ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ ਥਿੰਕ ਟੈਂਕ ਦੇ ਸਾਹਮਣੇ ਵੀ ਪ੍ਰੋਟੈਸਟ ਹੋਣਾ ਚਾਹੀਦਾ। ਔਰ ਅੰਦਰ ਵੀ ਜੇ ਕੋਈ ਜਿਹੜਾ ਅੰਦਰ ਪਹੁੰਚ ਸਕਦਾ ਹੈ, ਜੋ ਵੀ ਉਹਨਾਂ ਦਾ ਪ੍ਰੋਸੈਸ ਹੈ, ਤੇ ਅਸੀਂ ਅਪੀਲ ਵੀ ਕਰਦੇ ਹਾਂ। ਦੂਸਰੀ ਉਹਦੀ ਐਕਟੀਵਿਟੀਜ਼ ਆ ਰਿਹਾ ਜਿਹੜਾ ਹੁਣ ਤੱਕ ਸਕੈਜੂਅਲ ਮੀਡੀਆ ਦੇ ਵਿੱਚ ਆਇਆ, ਕੱਲ੍ਹ ਉਹਨੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈ ਸ਼ੰਕਰ ਨੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਦੇ ਨਾਲ ਜਿਹੜੀ ਹੈ ਉਸ ਦੀ ਮੁਲਾਕਾਤ ਹੋਣੀ। ਅਸੀਂ ਇਹ ਦੇਖ ਰਹੇ ਹਾਂ ਕਿਉਂਕਿ ਜਦੋਂ ਐਸ ਜੈ ਸ਼ੰਕਰ ਅਮਰੀਕਾ ਦੀ ਧਰਤੀ 'ਤੇ ਹੈ, ਬਚੂੰਗੜਾ ਮੋਦੀ ਦਾ ਜਿਹੜੀਆਂ ਮਿਡਲ ਈਸਟ ਦੇ ਵਿੱਚ ਡਿਵੈਲਪਮੈਂਟਸ ਹੋ ਰਹੀਆਂ, ਕਿਉਂਕਿ ਵੈਸਟ ਬੈਂਕ ਅਕਸਰ ਖਬਰਾਂ 'ਚ ਰਹਿੰਦਾ ਹੈ। ਇਸ ਵਾਰ ਜਿਹੜਾ ਕਿਉਂਕਿ 7 ਅਕਤੂਬਰ 2023 ਨੂੰ ਇਜ਼ਰਾਈਲ ਦੇ ਵਿੱਚ ਅਟੈਕ ਹੁੰਦਾ ਹੈ ਹਮਾਸ ਦਾ, ਔਰ ਉਹ ਗਜ਼ਾ ਤੋਂ ਹੀ ਹੁੰਦਾ ਹੈ। ਉਸ ਬੈਲਟ ਤੋਂ 200 ਤੋਂ ਜ਼ਿਆਦਾ ਜਿਹੜੇ ਨੇ ਉਹ ਅਗਵਾ ਹੁੰਦੇ ਨੇ ਬੰਦੇ, 1200 ਦੇ ਕਰੀਬ ਮਾਰੇ ਜਾਂਦੇ ਨੇ। ਸੋ ਇਜ਼ਰਾਈਲ ਦਾ ਐਕਸ਼ਨ ਜਿਹੜਾ ਆਲਮੋਸਟ ਕੁਝ ਹਫ਼ਤਿਆਂ ਬਾਅਦ ਗਜ਼ਾ ਦੇ ਵਿੱਚ ਸ਼ੁਰੂ ਹੋਇਆ, ਜਿਹਦੇ 'ਚ ਇੱਕ ਅੰਦਾਜ਼ੇ ਮੁਤਾਬਕ 50,000 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਨੇ, 1 ਲੱਖ ਦੇ ਕਰੀਬ ਜ਼ਖਮੀ ਨੇ, ਔਰ 1 ਮਿਲੀਅਨ ਦੇ ਕਰੀਬ ਜਿਹੜੇ ਨੇ ਉਹ ਉੱਥੋਂ ਹਿੱਲੇ ਹੋਏ ਨੇ, ਡਿਸਪਲੇਸਡ ਨੇ। ਉਹਨੂੰ ਉਹਨਾਂ ਨੇ ਇੱਕ ਰਬਲ ਦੇ ਵਿੱਚ ਕਨਵਰਟ ਕੀਤਾ। ਪਰ ਜਿਹੜੀ ਡਿਵੈਲਪਮੈਂਟਸ ਨੇ ਪਿਛਲੇ ਦਿਨਾਂ ਤੋਂ, ਇੱਕ ਪਾਸੇ ਬਹੁਤ ਦੁਨੀਆ ਦੇ ਸਿਆਣੇ ਲੋਕਾਂ ਨੂੰ ਧੁੜਕੂ ਵੀ ਲੱਗਾ ਹੋਇਆ। ਅੱਜ ਹੀ ਸਾਡੇ ਵੀਰ ਨੇ ਵਾਸ਼ਿੰਗਟਨ ਤੋਂ ਕਾਲ ਕਰਕੇ ਸਾਡੀਆਂ ਵੀ ਟਰੈਵਲ ਪਲਾਨਸ ਦੇ ਮੱਦੇਨਜ਼ਰ ਸਾਨੂੰ ਇਹ ਕਿਹਾ ਵੀ ਜੋ ਚੱਲ ਰਿਹਾ ਇਸ ਦੇ ਮੱਦੇਨਜ਼ਰ ਕਿੰਨਾ ਕੁ ਸੇਫ ਹੈ ਟਰੈਵਲ ਕਰਨਾ, ਖਾਸ ਤੌਰ 'ਤੇ ਇੰਟਰਨੈਸ਼ਨਲ ਡੈਸਟੀਨੇਸ਼ਨਸ ਲਈ। ਸੋ ਮੇਰਾ ਆਪਣੀ ਇਮੀਡੀਏਟ ਤਾਂ ਇਹੀ ਪਾਰਟ ਹੈ ਕਿ ਵੀ ਜੋ ਇਜ਼ਰਾਈਲ ਚਾਹੁੰਦਾ ਹੈ ਉਹ ਤਾਂ ਡਰੈਗ ਕਰਨਾ ਚਾਹੁੰਦਾ ਹੈ ਈਰਾਨ ਨੂੰ ਵਾਰ ਦੇ ਵਿੱਚ, ਕਿਉਂਕਿ ਉਹ ਹਮਾਸ ਹੋਏ, ਹਿਜ਼ਬੁੱਲਾ ਹੋਏ, ਜਾਂ ਹੁਣ ਜੇ ਯਮਨ ਦੇ ਉੱਤੇ ਵੀ ਜਿਹੜਾ 3rd ਇਜ਼ਰਾਈਲ ਜਿਹੜਾ ਈਰਾਨ ਬੇਸਡ
ਗੁਰਿਲੇ ਨੇ ਉਹਨਾਂ ਦੇ ਉੱਤੇ ਵੀ ਅਟੈਕ ਹੋਏ ਨੇ। ਸੋ ਇਹ ਇੱਕ ਫੀਅਰ ਇਸ ਵੇਲੇ ਲਰਕ ਕਰ ਰਿਹਾ ਹੈ ਔਰ ਇਸ ਪੀਰੀਅਡ 'ਚ ਐਸ ਜੈ ਸ਼ੰਕਰ ਦਾ ਅਮਰੀਕਾ 'ਚ ਹੋਣਾ, ਖਾਸ ਤੌਰ 'ਤੇ ਜਦੋਂ ਨਸਰੱਲਾ ਜਿਹੜਾ ਆਲਮੋਸਟ 30-32 ਸਾਲ ਤੋਂ ਲੀਡ ਕਰ ਰਿਹਾ ਸੀ ਇਸ ਸਾਰੀ ਮੂਵਮੈਂਟ ਨੂੰ, ਹਿਜ਼ਬੁੱਲਾ ਦੀ, ਔਰ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਖਾਸ ਤੌਰ 'ਤੇ ਪੇਜਰ ਬੌਂਬਸ ਰਾਹੀਂ ਬਹੁਤ ਸਾਰਿਆਂ ਦਾ ਮਾਰਿਆ ਜਾਣਾ, ਫਿਰ ਵਾਕੀ ਟਾਕੀ ਰਾਹੀਂ। ਔਰ ਇਸ ਸਾਰੇ ਦੇ ਵਿੱਚ ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਅਮਰੀਕਨ ਸਟਾਂਸ ਦੇਖਦੇ ਹਾਂ, ਕਿਉਂਕਿ ਇਸ ਵੇਲੇ ਜਿਹੜੀ ਐਸ ਜੈ ਸ਼ੰਕਰ ਦੀ ਐਂਟਨੀ ਬਲਿੰਕਨ ਨਾਲ ਮੀਟਿੰਗ ਹੈ, ਬੇਸ਼ੱਕ ਸਾਡਾ ਕੰਸਰਨ ਤਾਂ ਸਿੱਖ ਪਰਸਪੈਕਟਿਵ ਤੋਂ ਅਸੀਂ ਗੱਲ ਕਰਾਂਗੇ ਕੀ ਹੈ, ਪਰ ਇਸ ਵੇਲੇ ਹਰ ਚੀਜ਼ ਦੇ ਉੱਤੇ ਇਹ ਸ਼ੈਡੋ ਹੈ ਮਿਡਲ ਈਸਟ ਦੀ, ਖਾਸ ਤੌਰ 'ਤੇ ਇਜ਼ਰਾਈਲ ਦੀਆਂ ਨੀਤੀਆਂ ਦੀ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਬੇਸ਼ੱਕ ਇਸ ਵੇਲੇ ਲੇਮ ਡੱਕ ਟਰਮ ਜਿਹੜੀ ਯੂਜ਼ ਹੁੰਦੀ ਹੈ, ਪ੍ਰੈਜ਼ੀਡੈਂਟ ਬਾਈਡਨ ਦਾ ਰੋਲ ਲੇਮ ਡੱਕ ਵਾਲਾ ਹੈ, ਲੇਕਿਨ ਇੱਕ ਅਮਰੀਕਾ ਦਾ ਸਟਾਂਸ ਪਬਲਿਕ ਕੰਜ਼ੰਪਸ਼ਨ ਲਈ ਹੈ। ਜ਼ਾਹਰ ਹੈ ਜਦੋਂ ਜਿਹੜੀਆਂ ਕੈਜੂਅਲਟੀਜ਼ ਨੇ ਉਹਨਾਂ ਦੇ ਵਿੱਚ 2/3 75% ਦੀ ਔਰਤਾਂ ਔਰ ਬੱਚੇ ਨੇ। ਔਰ ਦੂਸਰੇ ਪਾਸੇ ਇਹ ਜਿਹੜਾ ਪ੍ਰਾਈਮ ਹਿੱਟ ਨਸਰੱਲਾ ਹੈ 30 ਸਾਲ ਤੋਂ, ਜਿਸ ਹਿਜ਼ਬੁੱਲਾ ਨੇ ਨੀਂਦ ਹਰਾਮ ਕੀਤੀ ਹੋਈ ਸੀ ਇਜ਼ਰਾਈਲ ਦੀ ਵੀ, ਔਰ ਇੰਨਾ ਲੰਬਾ ਵਕਤ ਕੋਈ ਵੀ, ਕਿਉਂਕਿ ਜਿਹੜੇ ਵੀ ਇਹ ਗੁਰਿਲਾ ਵਾਰਫੇਅਰਸ ਹੁੰਦੀਆਂ ਨੇ ਉਹਨਾਂ 'ਚ ਇੱਕ ਐਵਰੇਜ ਲੀਡਰ ਦੀ ਉਮਰ ਉਹ 3 ਤੋਂ 5 ਸਾਲ ਤੱਕ ਰੱਖਦੇ ਨੇ, ਜਿਹੜਾ ਗਰਾਊਂਡ ਗੁਰਿਲਾ ਹੈ ਉਹਦੀ ਹੋਰ ਵੀ ਘੱਟ ਹੁੰਦੀ ਹੈ। ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਉਸ ਦੀ ਸਰਵਾਈਵਲ ਇੰਨਾ ਲੰਬਾ ਵਕਤ ਸੀ। ਔਰ ਇਸ ਸਾਰੇ 'ਚ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਕੁਛ ਇੰਡੀਆ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਂ ਥੱਲੇ ਜੂਨ ਮਹੀਨੇ ਤੋਂ ਜੋ ਉਹਨਾਂ ਦੀ ਐਕਟੀਵਿਟੀ ਕੈਨੇਡਾ ਸ਼ੁਰੂ ਹੋਈ 2023 'ਚ, ਔਰ ਅਮਰੀਕਨ ਸਿਟੀਜ਼ਨ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਸ ਨੂੰ ਦੀ ਇੰਡਾਈਕਟਮੈਂਟ, ਅਰੇਨਮੈਂਟ ਔਰ ਸਾਲ ਬਾਅਦ ਜਿਹੜੀ ਐਕਸਟ੍ਰੈਡੀਸ਼ਨ ਵੀ ਨਿਖਿਲ ਗੁਪਤਾ ਦੀ ਹੋ ਚੁੱਕੀ ਹੈ। ਪਰ ਇਸ ਸਾਰੇ ਦੇ ਵਿੱਚ ਕਿਉਂਕਿ ਜੋ ਕੁਛ ਇਜ਼ਰਾਈਲ ਕਰ ਰਿਹਾ ਹੈ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਅੱਜ ਹੀ ਕਰਨ ਥਾਪਰ ਦੇ ਨਾਲ ਨਵਤੇਜ ਸਿੰਘ ਸਰਨਾ, ਜਿਹੜਾ ਕਿਸੇ ਵੇਲੇ ਮਨਮੋਹਨ ਸਿੰਘ ਸਰਕਾਰ ਵੇਲੇ ਉਹ ਸਪੋਕਸਪਰਸਨ ਵੀ ਹੁੰਦਾ ਸੀ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ, ਹਾਈ ਕਮਿਸ਼ਨਰ ਵੀ ਰਿਹਾ ਯੂਕੇ ਦੇ ਵਿੱਚ, ਔਰ ਇਜ਼ਰਾਈਲ 'ਚ ਐਂਬੈਸਡਰ ਵੀ ਸੀ ਇੰਡੀਆ ਦਾ। ਉਹਦਾ ਇੱਕ ਬੜਾ ਐਕਸਕਲੂਸਿਵ ਇੰਟਰਵਿਊ ਚੱਲ ਰਿਹਾ ਸੀ ਔਰ ਮੈਨੂੰ ਇਹ ਲੱਗਾ ਵੀ, ਮੈਂ ਕਿਹਾ ਕਿ ਬਈ ਸਿੱਖ ਭਾਵੇਂ ਜਿੰਨਾ ਮਰਜ਼ੀ ਸਰਕਾਰੀਆ ਹੋ ਜਾਏ ਉਹਦੇ 'ਚ ਕਿਤੇ ਨਾ ਕਿਤੇ ਜਿਹੜਾ ਉਹ ਦਰਦ ਰਹਿੰਦਾ ਹਮੇਸ਼ਾ ਇਨਸਾਨੀਅਤ ਦਾ, ਜਾਂ ਕਿਤੇ ਨਾ ਕਿਤੇ ਉਹ ਬੋਲਦਾ। ਸੋ ਉਹਨੇ ਹਾਲਾਂ ਐਂਬੈਸਡਰ ਹੋਣ ਦੇ ਨਾਤੇ ਜਾਂ ਦੂਜਾ ਉਹਨੇ ਵੀ ਇਹ ਕਿਹਾ ਕਿ ਵੀ ਇਹ ਜਿਹੜਾ ਜੋ ਕੁਛ ਵੀ ਚੱਲ ਰਿਹਾ ਜੇ ਅਮਰੀਕਾ ਜਾਂ ਦੂਜਾ, ਇਹ ਨਹੀਂ ਹੈ ਵੀ ਉਹਨਾਂ ਨੂੰ ਪਤਾ ਵੀ ਇਹ ਜਿਹੜੀ ਪੋਲੀਟੀਕਲੀ ਪ੍ਰੈਜ਼ੀਡੈਂਟ ਨੇ ਕੀ ਕਿਹਾ ਜਾਂ ਕੀ ਨਹੀਂ ਕਿਹਾ, ਇਹ ਮੈਟਰ ਨਹੀਂ ਕਰਦਾ, ਪਰ ਜਿਹੜੇ ਇੰਟੈਲੀਜੈਂਸ ਆਪਰੇਸ਼ਨ ਹੁੰਦੇ ਨੇ ਉਹ ਚੱਲ ਰਹੇ ਹੁੰਦੇ ਨੇ ਆਪਣੇ ਤੌਰ 'ਤੇ। ਔਰ ਇਹ ਜਿਹੜਾ ਨਸਰੱਲਾ ਵਾਲਾ ਪਾਰਟ ਹੈ ਅਮਰੀਕਨ ਇੰਟੈਲੀਜੈਂਸ ਔਰ ਇਜ਼ਰਾਈਲੀ ਇੰਟੈਲੀਜੈਂਸ ਜੁਆਇੰਟ, ਉਹਨਾਂ ਨੂੰ ਵੈਦਰ ਬਿਫੋਰ ਦੱਸਿਆ ਕਿ ਸਲਾਹ ਨਾਲ ਦੱਸਿਆ ਕਿ ਇਹਨਾਂ ਨੇ ਟਿਪ ਆਫ ਕੀਤਾ। ਇਹ ਸਾਰਾ ਇਸ ਲਈ ਇੰਪੋਰਟੈਂਟ ਹੈ ਕਿਉਂਕਿ ਇੰਡੀਆ ਇਸ ਸਾਰੀ ਖੇਡ ਦੇ ਵਿੱਚ ਇਜ਼ਰਾਈਲ ਦੇ ਨਾਲ, ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਇੰਡੀਅਨ ਮੂਲ ਦਾ ਬੰਦਾ, ਜਿਸ ਰਾਹੀਂ ਇਹ ਜਿਹੜੇ ਉਹਨਾਂ ਦੇ ਜਿਹੜੇ ਪਹਿਲੇ ਬੰਬ ਪੇਜਰ ਬੰਬ ਆਏ ਉਹ ਤਾਂ ਸਪਲਾਈ ਜਿੱਥੋਂ ਕੀਤੇ ਗਏ ਉਹ ਹੈ ਹੀ ਉਹਦੇ 'ਚ ਇੰਡੀਅਨ ਇਨਵੋਲਵ ਹੈ। ਉਸ ਤੋਂ ਪਹਿਲਾਂ ਅਸੀਂ ਕਤਰ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਵੀ ਕਿਵੇਂ 7 ਇਹਨਾਂ ਦੇ ਇੰਟੈਲੀਜੈਂਸ ਆਪਰੇਟਿਵ ਵੱਡੇ ਜਿਨ੍ਹਾਂ 'ਚ ਨੇਵਲ ਆਫਿਸਰ ਸੀ ਉਹ ਇਨਵੋਲਵ ਸੀ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਮੁੱਦੇ ਦੇ ਉੱਤੇ ਜੇ ਅਮਰੀਕਾ ਨੇ ਇਸ ਵੇਲੇ ਤੱਕ, ਹਾਲਾਂ ਕੋਈ ਐਸਾ ਤਾਂ ਨਹੀਂ ਆਇਆ ਕਿ ਅਮਰੀਕਾ ਨੇ ਕੋਈ ਇੰਡੀਆ ਨੂੰ ਆਫ ਦਾ ਹੁੱਕ ਕੀਤਾ ਹੈ, ਪਰ ਜਿਹੜੀ ਅੱਜ ਸਿੱਖਸ ਫਾਰ ਜਸਟਿਸ ਨੇ ਵੀ ਐਂਟਨੀ ਬਲਿੰਕਨ ਦੇ ਨਾਂ ਇੱਕ ਚਿੱਠੀ ਕੱਢੀ ਹੈ ਕਿ ਭਾਈ ਤੁਸੀਂ ਜਿਹੜੀਆਂ ਅਮਰੀਕਾ ਦੀਆਂ ਕੋਰ ਵੈਲਿਊਜ਼ ਨੇ, ਕੁਇੰਟੈਸੈਂਸ਼ੀਅਲ ਕੋਰ ਵੈਲਿਊਜ਼, ਫਰੀडम, ਲਿਬਰਟੀ, ਫਰੀडम ਆਫ ਐਕਸਪ੍ਰੈਸ਼ਨ ਜਾਂ ਦੂਸਰਾ, ਇਹ ਇਹਨਾਂ ਦੇ ਤੁਸੀਂ ਰਖਵਾਲੇ ਹੋ। ਔਰ ਇੰਡੀਆ ਪ੍ਰਤੀ ਸੌਫਟ, ਕਿਉਂਕਿ ਇਹਨੂੰ ਕੁਆਇਟ ਡਿਪਲੋਮੇਸੀ ਕਿਹਾ ਜਾਂਦਾ ਕਿਉਂਕਿ ਅਮਰੀਕਾ ਨੇ ਇਹ ਸਾਰੇ, ਜਿਵੇਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਤਾਂ ਪਾਰਲੀਮੈਂਟ 'ਚ ਖਲੋ ਕੇ 18 ਸਤੰਬਰ ਨੂੰ ਸਿੱਧਾ ਇੰਡੀਆ ਨੂੰ ਦੋਸ਼ੀ ਦੱਸਿਆ ਕਿ ਵੀ ਇਹਦੇ ਲਈ ਜ਼ਿੰਮੇਵਾਰ ਹੈ ਜੋ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ। ਅਮਰੀਕਾ ਨੇ ਈਵਨ ਇੰਡਾਈਕਟਮੈਂਟ ਜਾਂ ਅਰੇਨਮੈਂਟ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਨਿਖਿਲ ਗੁਪਤਾ ਜਾਂ ਉਹਦੇ, ਹਾਲਾਂ ਵਾਸ਼ਿੰਗਟਨ ਪੋਸਟ ਨੇ ਸਟੋਰੀਜ਼ ਬ੍ਰੇਕ ਕੀਤੀਆਂ, ਵਿਕਰਮ ਯਾਦਵ ਆਇਆ ਉਹਦਾ ਨਾਂ ਆਇਆ, ਜਾਂ ਅਜੀਤ ਰਾਵਲ ਦੇ ਖਿਲਾਫ ਜਦੋਂ ਇੱਥੇ
ਸਿੱਖਸ ਫਾਰ ਜਸਟਿਸ ਦੀ ਲੀਗਲ ਟੀਮ ਵੱਲੋਂ ਸਿਵਲ ਲਾਸੂਟ ਫਾਈਲ ਕੀਤਾ ਜਾਂਦਾ ਤਾਂ ਆਉਂਦਾ ਹੀ ਨਹੀਂ ਹੈ ਅਮਰੀਕਾ 'ਚ। ਸੋ ਉਹ ਸਾਰੀ ਇੰਡੀਕੇਸ਼ਨ ਆਪਣੇ ਆਪ 'ਚ, ਕਿਉਂਕਿ ਜਿਵੇਂ ਅਸੀਂ ਕਿਹਾ ਵੀ ਇੱਕ ਪੋਲੀਟੀਕਲ ਪਾਲਿਸੀ ਮੇਕਿੰਗ ਹੈ ਜਿਹੜੀ ਸਟੇਟ ਡਿਪਾਰਟਮੈਂਟ ਜਾਂ ਵਾਈਟ ਹਾਊਸ ਦੀ ਹੈ, ਉਹਨਾਂ ਦੇ ਪਿੱਛੇ ਡੀਪ ਸਟੇਟ ਜਾਂ ਪੈਂਟਾਗਨ ਹੈ, ਔਰ ਇੱਕ ਇਹਨਾਂ ਦੀਆਂ ਲਾ ਐਨਫੋਰਸਮੈਂਟ, ਹੋਮਲੈਂਡ ਸਿਕਿਉਰਿਟੀ ਔਰ ਜਸਟਿਸ ਡਿਪਾਰਟਮੈਂਟ ਔਰ FBI ਔਰ ਦੂਸਰੇ ਨੇ। ਇਹ ਜਿਹੜੀਆਂ ਲਾ ਐਨਫੋਰਸਮੈਂਟ ਨੇ ਉਹ ਆਪਣਾ ਫਰਜ਼ ਪੂਰਾ ਅਦਾ ਕਰ ਰਹੀਆਂ, ਔਰ ਉਹਦੇ 'ਚੋਂ ਹੀ ਨਿਖਿਲ ਗੁਪਤਾ ਦੀ ਐਕਸਟ੍ਰੈਡੀਸ਼ਨ ਜਾਂ ਅਰੇਂਜਮੈਂਟ ਜਾਂ ਫਰਮ ਉਹਨਾਂ ਦੀ ਡੀਲਿੰਗ ਜਿਹੜਾ ਅਕਤੂਬਰ ਦੇ ਵਿੱਚ ਇਹਦਾ ਟਰਾਇਲ ਸ਼ੁਰੂ ਹੋਣਾ। ਪਰ ਦੂਸਰੇ ਪਾਸੇ ਸਾਨੂੰ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ, ਕਿਉਂਕਿ ਪ੍ਰੋ ਇਜ਼ਰਾਈਲ ਪਹੁੰਚ ਦੇ ਨਾਲ ਇੰਡੀਆ ਨੇ ਇਸ ਸਾਰੇ ਦੇ ਵਿੱਚ ਕੀ ਰੋਲ ਅਦਾ ਕੀਤਾ, ਔਰ ਇਹਦੇ 'ਚ ਅੱਜ ਹੀ ਹਾਲਾਂ ਉਹ ਇੱਕ ਹਿੰਦੂ ਨੇਮ ਸੀ ਟਵੀਟ ਦੇ ਉੱਤੇ, ਪਰ ਉਹਨਾਂ ਨੇ ਸਿੱਖ ਐਕਟਿਵਿਸਟ ਨੂੰ ਗੁਰਪਤਵੰਤ ਸਿੰਘ ਪੰਨੂ ਜਾਂ ਦੂਸਰਿਆਂ ਨੂੰ ਵਾਰਨ ਕੀਤਾ ਹੈ ਕਿ ਵੀ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਇਹ ਲੇਟੈਸਟ ਟੈਕਨੋਲੋਜੀ, ਉਹ ਪੇਜਰ ਹੋਏ ਜਾਂ ਵਾਕੀ ਟਾਕੀ ਹੋਏ ਜਾਂ ਦੂਜਾ ਹੋਏ, ਇਸ ਦਾ ਇਸਤੇਮਾਲ ਕਰਕੇ ਜੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤੇ ਇੰਡੀਆ ਇਸ ਨੂੰ, ਔਰ ਉਹਦੇ ਪੇਜਰ ਵਾਲੇ ਔਰ ਦੂਜੀ ਸਪਲਾਈ ਲਾਈਨ 'ਚ ਇੰਡੀਅਨ ਏਜੰਸੀਆਂ ਦਾ ਹੱਥ ਹੈ, ਬੰਦਾ ਉਹਨਾਂ ਦੇ ਮੂਲ ਦਾ ਉਹਨਾਂ ਦਾ ਬੰਦਾ ਹੈ। ਸੋ ਇਸ ਸਾਰੇ ਦੇ ਚੱਲਦੇ ਆ ਕਿਤੇ ਇਹ ਨਾ ਹੋਏ ਕਿ ਵੀ ਅਮਰੀਕਾ ਨੂੰ ਇਹ ਲੱਗਦਾ ਹੈ ਕਿ ਵੀ ਇਸ ਸਾਰੇ 'ਚ ਇੰਡੀਆ ਜਿਹੜਾ ਉਹ ਇੱਕ ਪੋਜ਼ਿਟਿਵ ਰੋਲ ਪਲੇ ਕਰ ਰਿਹਾ ਟੂਵਰਡਸ ਇਜ਼ਰਾਈਲ, ਔਰ ਜਿਸ ਕਿਸਮ ਦਾ ਇਹ ਸਾਰਾ ਉਹਦੇ 'ਚ ਕਿਤੇ ਨਾ ਕਿਤੇ ਸੌਫਟ ਜਿਹੜੀ ਹੈ ਡਿਪਲੋਮੇਸੀ ਦਾ ਸਹਾਰਾ ਜ਼ਿਆਦਾ ਲਿਆ ਜਾਏ। ਸੋ ਇਹੀ ਸਾਡਾ ਕੰਸਰਨ ਵੀ ਹੈ, ਔਰ ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਇੱਥੇ ਏਸ਼ੀਆ ਸੁਸਾਇਟੀ ਸੀ ਜਾਂ ਕਾਰਨੇਗੀ ਐਂਡਾਊਮੈਂਟ ਹੈ ਜਾਂ ਦੂਜਾ ਹੈ, ਉਹਨਾਂ ਨੇ ਤਾਂ ਜਿਹੜਾ ਵੀ ਇੱਥੇ ਕੋਈ ਆਇਆ ਹੁੰਦਾ ਉਹਨੂੰ ਇਨਵਾਈਟ ਕਰਨਾ ਹੀ ਹੁੰਦਾ ਹੈ। ਲੇਕਿਨ ਸਾਡੇ ਲਈ ਮੋਰ ਇੰਪੋਰਟੈਂਟ ਇਹ ਹੈ ਕਿ ਜਿਹੜੀ ਸਟੇਟ ਡਿਪਾਰਟਮੈਂਟ ਦੀ ਪਾਲਿਸੀ ਐਂਟਨੀ ਬਲਿੰਕਨ ਦੀ, ਜਿੱਥੇ ਕਿ ਭਾਰਤ ਨੇ ਵਿਦਨ ਅਮਰੀਕਨ ਸਿਟੀਜ਼ਨ ਨੂੰ ਟਾਰਗੇਟ ਕਰਕੇ ਉਹਨਾਂ ਦੀ ਸੋਵਰਨਿਟੀ ਵਾਇਲੇਟ ਕੀਤੀ, ਇੰਟਰਨੈਸ਼ਨਲ ਲਾਅ ਨੂੰ ਵਾਇਲੇਟ ਕੀਤਾ, ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਕੋਈ ਵੀ ਜਿਹੜੀ ਸੌਫਟ ਪਹੁੰਚ ਹੈ ਉਹ ਆਲਰੇਡੀ ਉਹਨਾਂ ਨੂੰ ਜੋ ਸੁਨੇਹਾ ਦੇਗੀ ਉਹ ਜ਼ਾਹਰ ਹੈ। ਕਿਉਂਕਿ ਜੇ ਤੁਸੀਂ ਇੰਡੀਆ ਦੀ ਪੋਜੀਸ਼ਨ ਦੇਖੋ ਤਾਂ ਉਹਨਾਂ ਨੇ ਕੋਈ ਰਿਲੈਂਟ ਨਹੀਂ ਕੀਤਾ ਹੈ ਆਪਣੀ ਲਾਈਨ ਨੂੰ, ਕਿਉਂਕਿ ਇੰਡਾਈਟਮੈਂਟ ਵੀ ਹੋ ਗਈ, ਅਰੇਂਜਮੈਂਟ ਵੀ ਨਵੰਬਰ 'ਚ ਹੋ ਗਈ, ਔਰ ਜੂਨ ਦੇ ਮਹੀਨੇ 'ਚ ਜਸਟ 3 ਮਹੀਨੇ ਪਹਿਲਾਂ ਪਾਰਲੀਮੈਂਟ ਦੇ ਵਿੱਚ ਮੋਦੀ ਦੀ ਉਹੀ ਸਟੇਟਮੈਂਟ ਜਿਹਦੇ 'ਚ ਉਸਨੇ ਕਿਹਾ ਵੀ ਘਰ ਮੇਂ ਘੁਸ ਕੇ ਮਾਰੇਂਗੇ, ਘਰ ਮੇਂ ਘੁਸ ਕੇ ਮਾਰਾ, ਉਹ ਕਾਂਗਰਸ ਨੂੰ ਔਰ ਉਹਨਾਂ ਨੂੰ ਕਹਿ ਰਿਹਾ ਜੀ ਤੁਹਾਡੇ ਵੇਲੇ ਤੁਸੀਂ ਡੋਜ਼ੀਅਰ ਦੇਣ 'ਤੇ ਰਹਿੰਦੇ ਸੀ, ਔਰ ਅਸੀਂ ਤਾਂ ਜਿਹੜਾ ਹੈ ਉਹ ਇਸ ਨੂੰ ਜਿਹੜਾ ਸਿੱਧਾ ਟਾਰਗੇਟ ਕੀਤਾ। ਸੋ ਇਹ ਸਾਰੇ ਦੇ ਚੱਲਦੇ ਆ, ਕਿਉਂਕਿ ਜੋ ਕੁਛ ਵੀ ਜਾਂ ਈਵਨ ਇਹੀ ਗੱਲ ਕੱਲਾ ਅਜੀਤ ਡੋਵਾਲ ਜਾਂ ਦੂਜਾ ਤਾਂ ਉਹ ਜੋ ਉਹਦਾ ਨੀਤੀ ਕਾੜਾ ਹੈ ਹੀ ਹੈ, ਰਾਜਨਾਥ ਸਿੰਘ ਨੇ ਕਸ਼ਮੀਰ ਦੀਆਂ ਰੈਲੀਆਂ ਦੇ ਵਿੱਚ ਜਾ ਕੇ ਉਹਦੇ 'ਚ ਉਹਨੇ ਬੜਾ ਨਿਧੜਕ ਹੋ ਕੇ ਕਿਹਾ ਕਿ ਜੀ ਪੁਰਾਣੀਆਂ ਸਰਕਾਰਾਂ ਤਾਂ ਡੋਜ਼ੀਅਰ ਦਿੰਦੀਆਂ ਸੀ, ਅਸੀਂ ਘਰ 'ਚ ਜਿਹੜਾ ਉਹ ਵੜ ਕੇ ਮਾਰਿਆ ਜੀ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਅੱਜ ਲੈਟਰ ਸਿੱਖਸ ਫਾਰ ਜਸਟਿਸ ਵੱਲੋਂ ਜਿਹੜੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਨੂੰ ਲਿਖਿਆ ਗਿਆ, ਉਸ ਦਾ ਸਬਜੈਕਟ ਹੀ ਇਹ ਹੈ ਕਿ ਕੁਆਇਟ ਡਿਪਲੋਮੇਸੀ ਵਿਦ ਇੰਡੀਆ ਇਜ਼ ਐਨਕਰੇਜਿੰਗ ਮੋਦੀ ਗਵਰਨਮੈਂਟ ਟੂ ਕੰਟੀਨਿਊ ਵਿਦ ਟਰਾਂਸਨੈਸ਼ਨਲ ਰਿਪਰੈਸ਼ਨ ਪਾਲਿਸੀ। ਹੁਣ ਇਹ ਠੀਕ ਹੈ ਵੀ ਅਸੀਂ ਅਮਰੀਕਨ ਸਿਸਟਮ 'ਤੇ ਯਕੀਨ ਕਰਦੇ ਹਾਂ, ਔਰ ਜਿਵੇਂ ਸਕਸੈਸਿਵ 2 ਮੀਟਿੰਗਸ FBI ਹੈੱਡਕੁਆਰਟਰਸ ਤੇ ਸਿੱਖ ਡੈਲੀਗੇਸ਼ਨਸ ਨਾਲ ਹੋਈਆਂ, ਜਾਂ ਈਵਨ ਮੋਦੀ ਦੀ ਅਮਰੀਕਾ ਆਮਦ ਤੋਂ ਠੀਕ 2 ਦਿਨ ਪਹਿਲਾਂ ਵਾਈਟ ਹਾਊਸ ਨੇ ਕੁਝ ਸੈਲੈਕਟ ਸਿੱਖ ਜਥੇਬੰਦੀਆਂ ਔਰ ਇੰਡੀਵਿਜੂਅਲਸ ਨੂੰ ਸੱਦਿਆ, ਉਹਨਾਂ ਨੂੰ ਐਸ਼ੋਰ ਕੀਤਾ ਕਿ ਜੀ ਤੁਹਾਡੀ ਸਿਕਿਉਰਿਟੀ ਜਿਹੜੀ ਹੈ ਉਹ ਸਾਡੇ ਲਈ ਪ੍ਰਾਈਮ ਹੈ, ਔਰ ਅਸੀਂ ਤੁਹਾਨੂੰ ਹਰ ਹਾਲਤ ਦੇ ਵਿੱਚ ਸੇਫ ਸਿਕਿਉਰ ਕਰਾਂਗੇ। ਹਾਲਾਂ ਇੰਡੀਅਨ ਮੀਡੀਆ ਨੇ ਉਹਨੂੰ ਪ੍ਰੋ ਖਾਲਿਸਤਾਨੀ ਤੇ ਇਹ ਉਹ ਦਾ ਦਿੱਤਾ, ਲੇਕਿਨ ਜੇ ਸਿੱਖਸ ਫਾਰ ਜਸਟਿਸ ਦੇ ਜਿਹੜੇ ਕਿ ਡਾਇਰੈਕਟ ਅੰਡਰ ਅਟੈਕ ਨੇ ਇਸ ਸਾਰੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ, ਉਹਨਾਂ ਨੇ ਇਸ ਗੱਲ ਨੂੰ ਜ਼ਰੂਰੀ ਸਮਝਿਆ ਕਿ ਭਾਈ ਇਹ ਇਹਨਾਂ ਨੂੰ ਮੈਸੇਜ ਦਿੱਤਾ ਜਾਏ ਕਿ ਵੀ ਇਹ ਜਿਵੇਂ ਉਹ ਕੁਆਇਟ ਡਿਪਲੋਮੇਸੀ ਕਰ ਰਹੇ ਨੇ। ਹਾਲਾਂਕਿ ਜਦੋਂ ਉਹ ਕੁਆਇਟ ਡਿਪਲੋਮੇਸੀ ਕਰ ਰਹੇ ਦਾ ਮਤਲਬ ਤਾਂ ਇਹ ਨਹੀਂ ਹੈ ਕਿ ਇੰਡੀਆ ਨੂੰ ਆਫ ਦਾ ਹੁੱਕ ਕੀਤਾ ਹੈ, ਪਰ ਜਦੋਂ ਤੱਕ ਤੁਸੀਂ ਉਹਨਾਂ ਨੂੰ ਜਿਹੜਾ ਔਨ ਦਾ ਸਪੌਟ ਪੁੱਟ ਕਰਕੇ ਨੇਮ ਨਹੀਂ ਕਰਦੇ, ਸ਼ੇਮ ਨਹੀਂ ਦਿੰਦੇ, ਜਾਂ ਇੰਟਰਨੈਸ਼ਨਲ ਕਮਿਊਨਿਟੀ 'ਚ ਜਾਂ ਲੀਗਲ ਪ੍ਰੋਸੈਸ ਤਾਂ ਚੱਲ ਰਹੀ ਹੈ, ਔਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜਾ US ਬੇਸਡ ਗਰੁੱਪ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਫॉर द ਸਿੱਖ ਪੀਪਲ, ਇਸ ਆਸ਼ੇ ਨੂੰ ਲੈ ਕੇ ਅਸੀਂ ਖਾਲਿਸਤਾਨ ਰੈਫਰੈਂਡਮ ਕਰਵਾ ਰਹੇ,
ਔਰ ਇਹ ਜਿਹੜਾ ਉਹਨਾਂ ਨੇ ਕਿਹਾ ਐਂਟਨੀ ਬਲਿੰਕਨ ਨੂੰ ਵੀ ਤੁਹਾਡੀ ਮੀਟਿੰਗ ਜਿਹੜੀ ਹੋ ਰਹੀ ਹੈ ਐਸ ਜੈ ਸ਼ੰਕਰ ਨਾਲ, ਅਸੀਂ ਤੁਹਾਨੂੰ ਲਿਖ ਰਹੇ ਹਾਂ ਕਿ ਮੋਦੀ ਸਰਕਾਰ ਦੀ ਜਿਹੜੀ ਵਾਇਲੈਂਟ ਟਰਾਂਸਨੈਸ਼ਨਲ ਰਿਪਰੈਸ਼ਨ ਔਨ ਅਮਰੀਕਨ ਸੋਇਲ ਪ੍ਰੋ ਖਾਲਿਸਤਾਨ ਸਿੱਖਾਂ ਦੇ ਪਾਲਿਸੀ ਹੈ ਜਿਹੜੀ ਕਿ ਡਾਇਰੈਕਟਲੀ ਚੈਲੰਜ ਕਰਦੀ ਹੈ ਅਮਰੀਕਨ ਸੋਵਰਨਿਟੀ ਨੂੰ ਔਰ ਅਮਰੀਕਨ ਸਿਟੀਜ਼ਨਸ ਦੀ ਲਾਈਫ ਐਂਡ ਲਿਬਰਟੀ ਦੇ ਲਈ ਵੀ ਇਹ ਚੈਲੰਜ ਹੈ। ਇਸ ਦੇ ਉੱਤੇ ਜਿਹੜਾ ਅਸੀਂ ਜਿਹੜਾ ਆਪਣਾ ਚਾਨਣ ਪਾਉਣਾ ਚਾਹੁੰਦੇ ਹਾਂ ਔਰ ਉਹਨਾਂ ਨੇ ਕਿਹਾ ਕਿ ਬਈ ਆਹ ਜਿਹੜਾ ਨਵੰਬਰ 2023 ਜਿਹੜੀ ਡਿਪਾਰਟਮੈਂਟ ਆਫ ਜਸਟਿਸ ਨੇ ਇੰਡਾਈਕਮੈਂਟ ਫਾਇਰ ਕੀਤੀ ਮਰਡਰ ਫਾਰ ਹਾਇਰ ਇੰਡੀਅਨ ਨੈਸ਼ਨਲ ਨਿਖਿਲ ਗੁਪਤਾ ਤੇ ਜਿਹਨੇ ਕਿ ਇਹ ਕੰਮ ਇੰਡੀਅਨ ਗਵਰਨਮੈਂਟ ਦੇ ਬਿਹੇਸਟ ਤੇ ਕੀਤਾ, ਉਹਨਾਂ ਨੇ ਹਾਇਰ ਕੀਤਾ ਐਸਐਸਐਨ ਨੂੰ ਔਰ ਇਸ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਫਿਰ ਉਹਨਾਂ ਨੇ ਲਿੰਕ ਪ੍ਰੋਵਾਈਡ ਕੀਤਾ ਹੈ ਜਸਟਿਸ ਡਿਪਾਰਟਮੈਂਟ ਦਾ ਜਿੱਥੇ ਕਿ ਇਹ ਫਾਈਲਡ ਪਲਾਟ ਦੇ ਨਾਂ ਥੱਲੇ ਇਹ ਲਿੰਕ ਹੈ ਜੀ ਔਰ ਇਹ ਉਹਨਾਂ ਨੇ ਕਿਹਾ ਵੀ ਇਹ ਇਕੱਲਾ ਜਿਹੜਾ ਇੰਡੀਆ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਪ੍ਰੋ ਖਾਲਿਸਤਾਨ ਸਿੱਖਾਂ ਦੇ ਖਿਲਾਫ ਲਾਈਨ ਹੈ, ਇਹ ਅਮਰੀਕਾ ਤੱਕ ਮਹਿਦੂਦ ਨਹੀਂ ਹੈ। ਜੂਨ 2023 ਤੋਂ ਲੈ ਕੇ ਹਰਦੀਪ ਸਿੰਘ ਨਿੱਜਰ ਦੀ ਜਦੋਂ ਕਿ ਸਰੀ ਕੈਨੇਡਾ ਦੇ ਵਿੱਚ ਹੱਤਿਆ ਕੀਤੀ ਜਾਂਦੀ ਹੈ, ਫਿਰ ਯੂਕੇ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਔਰ ਆਸਟ੍ਰੇਲੀਆ ਔਰ ਪਾਕਿਸਤਾਨ ਵੀ ਐਜ਼ ਵੈਲ ਕਿਉਂਕਿ ਆਸਟ੍ਰੇਲੀਆ ਦੀ ਵੀ ABC ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਜਿਨ੍ਹਾਂ ਦੀ ਫਿਲਮ ਨੂੰ ਵੀ ਡਾਕੂਮੈਂਟਰੀ ਨੂੰ ਵੀ ਬੈਨ ਕੀਤਾ ਗਿਆ ਇਸ ਨੂੰ ਹਾਈਲਾਈਟ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਭਾਵੇਂ ਬੇਸ਼ੱਕ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਪਣਾ ਫਰਮ ਰਿਜ਼ੋਲਵ ਦਿੱਤਾ ਹੈ ਕਿ ਵੀ ਉਹਨਾਂ ਨੇ ਇੰਡੀਅਨ ਨੈਸ਼ਨਲ ਨੂੰ ਜਿਹਨੇ ਇਹ ਕੀਤਾ ਹੈ ਉਸ ਨੂੰ ਬ੍ਰਿੰਗ ਟੂ ਜਸਟਿਸ ਕਰਨਾ ਹੈ ਜਿਹਨੇ ਵੀ ਮਰਡਰ ਫਾਰ ਹਾਇਰ ਪਲਾਟ 'ਚ ਹਿੱਸਾ ਲਿਆ, ਪਰ ਨਰਿੰਦਰ ਮੋਦੀ ਔਰ ਉਸ ਦੇ ਲੈਫਟੀਨੈਂਟ ਉਹ ਅਜੀਤ ਡੋਵਲ ਹੋਏ ਜਾਂ ਡਿਫੈਂਸ ਮਿਨਿਸਟਰ ਰਾਜਨਾਥ ਹੋਏ, ਉਹ ਟਾਈਮ ਐਂਡ ਅਗੇਨ ਬਾਰ-ਬਾਰ ਇਹ ਰਿਪੀਟ ਕਰ ਰਹੇ ਨੇ ਆਪਣੀ ਇੰਟੈਂਸ਼ਨ ਨੂੰ ਕਿ ਉਹ ਇਸ ਪਾਲਿਸੀ ਨੂੰ ਜਾਰੀ ਰੱਖ ਰਹੇ ਨੇ। ਇਹੀ ਕਾਰਨ ਹੈ ਕਿ ਜੂਨ 2024 ਦੇ ਵਿੱਚ PM ਮੋਦੀ ਨੇ ਪਾਰਲੀਮੈਂਟ ਦੇ ਫਲੋਰ ਦੇ ਉੱਤੇ ਇਹ ਕਿਹਾ ਕਿ ਘਰ ਮੇਂ ਘੁਸ ਕੇ ਮਾरेंगे, ਵੀ ਵਿਲ ਐਂਟਰ ਯੋਰ ਹੋਮ ਐਂਡ ਕਿਲ ਯੂ ਔਰ ਇਹ ਬਿਲਕੁਲ ਔਨ ਰੈਕਰਡ ਹੈ ਔਰ ਈਵਨ ਜਿਹੜਾ ਸਿਵਲ ਲਾਸੂਟ ਫਾਈਲ ਕੀਤਾ ਗਿਆ ਉਹਦੇ 'ਚ ਵੀ ਇਹ ਸਾਰੀਆਂ ਕਲਿੱਪਿੰਗਸ ਉਹਦੀਆਂ ਮੋਦੀ ਦੀਆਂ ਇੱਕ ਤਾਂ ਇਲੈਕਸ਼ਨ ਚੋਣ ਰੈਲੀਆਂ ਦੇ ਦੌਰਾਨ ਸੀ, ਪਰ ਇਹ ਜੂਨ ਦੇ ਵਿੱਚ ਉਹਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਿਹਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਐਸ ਜੈ ਸ਼ੰਕਰ ਐਕਸਟਰਨਲ ਅਫੇਅਰਸ ਮਿਨਿਸਟਰ ਹੈ ਇਹ ਇੰਟਰਨੈਸ਼ਨਲ ਫੇਸ ਹੈ ਔਰ ਮਾਊਥ ਪੀਸ ਹੈ ਮੋਦੀ ਗਵਰਨਮੈਂਟ ਦਾ, ਜਿਹੜਾ ਬੈਕਡੋਰ ਡਿਪਲੋਮੈਸੀ ਦੇ ਨਾਲ ਜਸਟੀਫਾਈ ਕਰ ਰਿਹਾ ਹੈ ਮੋਦੀ ਗਵਰਨਮੈਂਟ ਦੀਆਂ ਪਾਲਿਸੀਜ਼ ਨੂੰ ਜਿਹੜੀਆਂ ਕਿ ਵਾਇਲੈਂਟਲੀ ਕ੍ਰਸ਼ ਦਾ ਪੋਲੀਟੀਕਲ ਓਪੀਨੀਅਨ ਆਫ ਅਮਰੀਕਨ ਸਿੱਖਸ ਔਨ ਅਮਰੀਕਨ ਸੋਇਲ ਕਿ ਵੀ ਅਮਰੀਕਾ ਦੀ ਧਰਤੀ 'ਤੇ ਤੁਸੀਂ ਅਮਰੀਕਨ ਸਿੱਖਾਂ ਦੀ ਆਵਾਜ਼ ਨੂੰ ਜ਼ਬਰਦਸਤੀ ਕ੍ਰਸ਼ ਕਰ ਰਹੇ ਹੋ। ਫਿਰ ਉਹਨਾਂ ਨੇ ਕਿਹਾ ਵੀ ਆਨਰੇਬਲ ਸੈਕਟਰੀ ਐਨੀ ਮੋਰ ਕੁਆਇਟ ਡਿਪਲੋਮੇਸੀ ਵਿਦ ਇੰਡੀਆ on the issue of transnational repression will only embolden and encourage Modi government to continue with the course of attempting to threat and silence American citizens on American soil. ਜੇ ਤੁਸੀਂ ਇਹ ਕੁਆਇਟ ਡਿਪਲੋਮੇਸੀ ਰੱਖੋਗੇ, ਇਹਨਾਂ ਨੂੰ ਆਨਸਰੇਬਲ ਨਹੀਂ ਬਣਾਓਗੇ, ਅਕਾਊਂਟੇਬਲ ਨਹੀਂ ਬਣਾਓਗੇ, ਇਹਦਾ ਮਤਲਬ ਹੈ ਵੀ ਤੁਸੀਂ ਇਹਨਾਂ ਨੂੰ ਖੁੱਲ੍ਹੀ ਛੁੱਟੀ ਦੇ ਰਹੇ ਹੋ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਨ ਸਿਟੀਜ਼ਨਸ ਦੀ ਜਿਹੜੀ ਵਿਚਾਰਾਂ ਦੀ ਆਜ਼ਾਦੀ ਦਾ ਪ੍ਰਗਟਾਵਾ ਹੈ ਜਾਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਉਸ ਦਾ ਖੂਨ ਕਰਨ ਜਦੋਂ ਬੰਦਾ ਹੀ ਨਹੀਂ ਰਹੇਗਾ ਤੇ ਵਿਚਾਰਾਂ ਦਾ ਜਿਹੜਾ ਪ੍ਰਗਟਾਵਾ ਕੀ ਹੋਏਗਾ। ਫਿਰ ਉਹਨਾਂ ਨੇ ਕਿਹਾ ਵਾਈਲ ਐਜ਼ ਅਮਰੀਕਨਸ ਵੀ ਵਿਸ਼ ਯੂਨਾਈਟਿਡ ਸਟੇਟਸ ਟੂ ਹੈਵ ਬੈਸਟ ਟ੍ਰੇਡ ਐਂਡ ਇਕਨੋਮਿਕ ਡੀਲਸ ਕਿ ਵੀ ਇਹ ਐਜ਼ ਏ ਅਮਰੀਕਨ ਸਿਟੀਜ਼ਨ ਅਸੀਂ ਚਾਹੁੰਦੇ ਹਾਂ ਕਿ ਵੀ ਤੁਹਾਡੀਆਂ ਚੰਗੀਆਂ ਡੀਲਸ ਹੋਣ। ਹਾਊਐਵਰ ਪ੍ਰੋਟੈਕਸ਼ਨ ਆਫ ਲਾਈਫ, ਲਿਬਰਟੀ and freedom of expression of Americans from foreign government is the core and existential American value which should not be compromised for any economic or trade benefit with India। और मैं समझदा भी इकल्ला कोर ਜਿਹੜੀਆਂ ਐਗਜ਼ਿਸਟੈਂਸ਼ੀਅਲ ਵੈਲਿਊ ਤੱਕ ਮੈਂ ਇੱਕ ਕੁਇੰਟੈਸੈਂਸ਼ੀਅਲ ਹੈ। ਜੇ ਤੁਸੀਂ ਇਸ ਕੋਰ ਕੁਇੰਟੈਸੈਂਸ਼ੀਅਲ ਜਿਹੜੀਆਂ ਐਗਜ਼ਿਸਟੈਂਸ਼ੀਅਲ ਅਮਰੀਕਨ ਵੈਲਿਊਜ਼ ਨੇ ਉਹਨਾਂ ਨਾਲ ਹੀ ਕੰਪਰੋਮਾਈਜ਼ ਕਰਦੇ ਹੋ, ਫਿਰ ਅਮਰੀਕਾ ਔਰ ਕਿਸੇ ਵੀ ਥਰਡ ਰੇਟ ਕੰਟਰੀ 'ਚ ਜਿਹੜਾ ਉਹ ਕੀ ਫਰਕ ਰਹਿ ਜਾਂਦਾ। ਸੋ ਅਸੀਂ ਜਿੱਥੇ ਇਹ ਆਪਣੇ ਵੀਰਾਂ ਭੈਣਾਂ ਨੂੰ ਅਪੀਲ ਕਰਾਂਗੇ ਕਿ ਭਾਈ ਜਦੋਂ ਕਾਰਨੈਗੀ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ ਉਹਨੇ ਥਿੰਕ ਟੈਂਕ 'ਚ ਜਾਣਾ ਉੱਥੇ ਵੀ ਪ੍ਰੋਟੈਸਟ ਲਈ ਆਉਣ ਔਰ ਜ਼ਾਹਰ ਹੈ ਕਿ ਭਾਈ ਇਸ ਆਪਣੀ ਹਕੂਮਤ ਨੂੰ ਵੀ ਅਸੀਂ ਅਮਰੀਕਾ ਦੀ, ਕਿਉਂਕਿ ਸਾਰੀਆਂ ਇਸ ਵੇਲੇ ਹੋਪਸ ਨੇ ਅਮਰੀਕਾ ਦੇ ਸਿੱਖ ਹੀ ਨਹੀਂ ਦੁਨੀਆ ਭਰ ਦੇ ਸਿੱਖ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਜਿਹੜਾ ਕੰਫਰਟ ਦਾ ਇਜ਼ਹਾਰ ਕੀਤਾ ਸੀ ਕਿ ਭਾਈ
ਉਹਨਾਂ ਨੇ ਅਮਰੀਕਾ ਨੇ ਜਿੱਥੇ ਇਸ ਨੂੰ ਸਮਝਿਆ ਕਿ ਬਈ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਕੀ ਹੈ, ਅਕਾਊਂਟੇਬਲ ਬਣਾਇਆ, ਨਿਖਿਲ ਗੁਪਤਾ ਨੂੰ ਐਕਸਟ੍ਰਾਡਾਈਟ ਕਰਕੇ ਲਿਆਂਦਾ, ਟ੍ਰਾਇਲ ਤੇ ਉਹ ਜਾ ਰਿਹਾ ਹੈ। ਇਸੇ ਤਰ੍ਹਾਂ ਮੋਦੀ ਦੀ ਵਿਜ਼ਿਟ ਤੋਂ ਪਹਿਲਾਂ ਸਟਰੋਂਗ 3 ਮੈਸੇਜ ਦਿੱਤੇ, ਜਿਹੜਾ ਜ਼ਾਹਰ ਹੈ ਕਿ ਵਾਰੰਟ ਸਮਨ ਜਾਰੀ ਹੋਣਾ ਹੈ ਔਰ ਵਾਈਟ ਹਾਊਸ ਦੀ ਸਿੱਖ ਡੈਲੀਗੇਸ਼ਨ ਨਾਲ ਮੁਲਾਕਾਤ ਹੈ। ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਵੀ ਓਵਰਆਲ ਜਿਹੜਾ ਮੈਸੇਜ ਵੀ ਅਮਰੀਕਾ ਵੱਲੋਂ ਦਿੱਤਾ ਗਿਆ। ਪਰ ਜੇ ਇਸ ਕਿਸਮ ਦਾ ਕੋਈ ਵੀ ਪਾਰਟ ਅਲਟੀਮੇਟਲੀ ਉਹ ਭਾਵੇਂ ਇਜ਼ਰਾਈਲ ਦੇ ਬਹਾਨੇ ਨਾਲ ਹੋਏ ਕਿ ਜੀ ਕਿਉਂਕਿ ਇੰਡੀਆ ਨੇ ਹੈਲਪ ਕੀਤਾ ਹੈ ਇਜ਼ਰਾਈਲ ਨੂੰ ਇਸ ਸਾਰੇ ਦੇ ਵਿੱਚ, ਔਰ ਕਿਉਂਕਿ ਅਮਰੀਕਾ ਔਰ ਇਜ਼ਰਾਈਲ ਦੇ ਐਨਮੀ ਕਾਮਨ ਨੇ, ਔਰ ਜੇ ਭਾਰਤ ਇਸ ਬੈਂਡ ਵੈਗਨ ਤੇ ਚੜ੍ਹ ਗਏ ਫਿਰ ਬਹੁਤ ਵੱਡਾ ਗੁਨਾਹ ਹੋਏਗਾ, ਜਿਹਦੇ ਲਈ ਕਦੇ ਵੀ ਈਵਨ ਅਮਰੀਕਨ ਸਿਸਟਮ ਵੀ ਕਦੇ ਜਿਹੜਾ ਇਹ ਮੁਆਫ ਨਹੀਂ ਕਰੇਗਾ ਜੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਾਂ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਨੇ ਕੋਈ ਨਾ ਕੋਈ ਇਸ ਮੁੱਦੇ ਤੇ ਕਮਜ਼ੋਰੀ ਦਿਖਾਈ। ਜੀ ਡਾਕਟਰ ਸਾਹਿਬ, ਬਿਲਕੁਲ ਇਹ ਹੁਣ ਆਉਂਦੀ ਕੱਲ੍ਹ ਦੇਖਣ ਵਾਲੀ ਗੱਲ ਹੋਵੇਗੀ ਵੀ ਇਹਨਾਂ ਦੀ ਮੁਲਾਕਾਤ ਦੇ ਵਿੱਚੋਂ ਨਿਕਲਦਾ ਕੀ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਕਿਸ ਡਾਇਰੈਕਸ਼ਨ ਵੱਲ ਜਾਂਦੀਆਂ ਨੇ। ਤੇ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਜ਼ਿਕਰ ਵੀ ਕਰਾਂਗੇ ਜਿਹੜਾ ਤੁਸੀਂ ਇਜ਼ਰਾਈਲ ਦੇ ਹਵਾਲੇ ਨਾਲ ਗੱਲ ਕੀਤੀ ਹੈ ਵੀ ਨਰਿੰਦਰ ਮੋਦੀ ਦੀ ਤੇ ਨੇਤਨਯਾਹੂ ਦੀ ਜਿਹੜੀ ਟੈਲੀਫੋਨਿਕ ਕਨਵਰਸੇਸ਼ਨ ਹੋਈ ਹੈ ਉਹਦੇ ਇਸ ਵਕਤ ਮਾਇਨੇ ਕੀ ਹੈ ਤੇ ਗੱਲ ਜਿਹੜੀ ਆ ਉਹ ਕਿੱਧਰ ਨੂੰ ਜਾ ਰਹੀ ਹੈ। ਸੋ ਇਹਨਾਂ ਹੀ ਸ਼ਬਦਾਂ ਨਾਲ ਵਿਊਅਰਸ ਦੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਨੂੰ ਅੱਗੇ ਤੋਰਾਂਗੇ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ।